ਮਰਾਸੀ ਦੇ ਖੇਸ ਵਾਲੀ ਗੱਲ ਦਾ ਕੁਝ ਦੋਸਤਾਂ ਕਮੈਂਟ ਵੀ ਕੀਤੇ ਨੇ, ਫੋਨ ਵੀ ਕੀਤੇ ਨੇ, ਮੈਸੇਜ ਵੀ ਕਿ ਉਹ ਮਰਾਸੀ ਦੇ ਖੇਸ ਵਾਲੀ ਗੱਲ ਸੁਣਾਓ। ਉਹ ਜੱਟਾਂ ਦਾ ਵਿਆਹ ਆ ਗਿਆ ਨਾ, ਤੇ ਉਹਨਾਂ ਨੇ ਮਰਾਸੀ ਨੂੰ ਸੱਦਾ ਦੇਣ ਲਈ ਘੱਲਿਆ। ਉਹ ਜਿਹਦੇ ਨਾਲ ਗਿਆ ਉੱਥੋਂ ਉਹਨੂੰ ਨਾ ਇੱਕ ਖੇਸ ਮਿਲਿਆ ਬੜਾ ਸੋਹਣਾ ਲਾਲ ਜਿਹਾ ਡੱਬੀਆਂ ਵਾਲਾ। ਉਹ ਫਿਰ ਆ ਕੇ ਸਾਈਆਂ ਨੂੰ ਦੱਸਣਾ ਹੁੰਦਾ ਸੀ ਕਿ ਆਹ ਸਾਨੂੰ ਅਗਲਿਆਂ ਨੇ ਸੱਦੇ 'ਚ ਦਿੱਤਾ ਹੈ ਕਿ ਕੱਲ ਨੂੰ ਤੁਸੀਂ ਵੀ ਵਰਤਣਾ ਵੇ, ਤੁਹਾਨੂੰ ਪਤਾ ਹੋਵੇ ਕੀ ਉਹਨਾਂ ਨੇ ਦਿੱਤਾ ਹੈ। ਉਹ ਮਰਾਸੀ ਆ ਕੇ ਜੱਟਾਂ ਨੂੰ ਦੱਸਿਆ ਕਿ ਲੋ ਜੀ ਆਹ ਖੇਸ ਫਲਾਣੀ ਥਾਂ ਮੈਨੂੰ ਮਿਲਿਆ ਹੈ। ਉਹਨਾਂ ਵੇਖਿਆ, ਉਹਨਾਂ ਕਿਹਾ ਯਾਰ ਆਹ ਤੇ ਖੇਸ ਬੜਾ ਸੋਹਣਾ ਜਿਹਾ ਹੈ, ਤੇ ਕਾਲੀ ਘੋੜੀ ਉਹਦੇ ਉੱਤੇ ਰੱਤਾ ਖੇਸ ਲਾਲ ਰੰਗ ਦਾ, ਤੇ ਡੱਬੀਆਂ ਵਾਲਾ ਬੜਾ ਸੋਹਣਾ ਲੱਗੇ ਦਾ। ਇਹ ਅਜੇ ਇੱਥੇ ਸਾਡੇ ਘਰ ਹੀ ਰਹਿਣ ਦੇ, ਵਿਆਹ ਵਾਲੇ ਦਿਨ ਘੋੜੀ ਦੇ ਉੱਤੇ ਪਾ ਕੇ ਤੇ ਮੁੰਡੇ ਨੂੰ ਟੁਕਾਨ ਖੜਾਉਂਦੇ। ਉਹ ਮਰਾਸੀ ਨੂੰ ਇਹ ਗੱਲ ਨਾ ਚੰਗੀ ਨਾ ਲੱਗੀ, ਤੇ ਪਰ ਉਹ ਕਰ ਵੀ ਕੁਝ ਨਹੀਂ ਸੀ ਸਕਦਾ। ਉਹ ਆਖਿਆ ਚਲੋ ਠੀਕ ਹੈ ਰੱਖੋ। ਵਿਆਹ ਵਾਲੇ ਦਿਨ ਜਨਾਬ ਜੰਝ ਚੜ ਗਈ, ਤੁਰ ਪਈ। ਪੈਦਲ ਜੰਝਾਂ ਜਾਂਦੀਆਂ ਹੁੰਦੀਆਂ ਸਨ ਪਿੰਡਾਂ ਦੇ ਵਿੱਚੋਂ ਦੀ ਲੰਘਦਿਆਂ। ਉਹ ਇੱਕ ਪਿੰਡ ਦੇ ਵਿੱਚੋਂ ਜੰਝ ਪੀ ਲੰਘਦੀ ਸੀ। ਉਹਨਾਂ ਮਰਾਸੀ ਨੂੰ ਪੁੱਛਿਆ, ਦਾਦਾ ਦਾਦਾ ਆਂਦੇ ਹੁੰਦੇ ਸਨ ਮਰਾਸੀ ਨੂੰ, ਦਾਦਾ ਨਹੀਂ ਦਾਦਾ ਮਰਾਸੀ ਨੂੰ ਆਂਦੇ ਹੁੰਦੇ ਸਨ, ਪੱਕੇ ਮਰਾਸੀ ਨੂੰ। ਉਹ ਕਿਸੇ ਆਵਾਜ਼ ਦਿੱਤੀ, ਉਹ ਆਖਿਆ ਦਾਦਾ ਜੰਝ ਕਿਹਦੀ ਏ? ਮਰਾਸੀ ਆਖਿਆ ਜੀ ਇਹ ਜੰਝ ਜੱਟਾਂ ਦੀ ਏ ਤੇ ਉਹ ਖੇਸ ਮੇਰਾ ਹੈ। ਉਹ ਜੱਟਾਂ ਵੀ ਇਹ ਗੱਲ ਸੁਣ ਲਈ। ਉਹਨਾਂ ਮਰਾਸੀ ਨੂੰ ਸਾਹਮਣਾ ਆਖਿਆ, ਓਏ ਅਕਲ ਘਰ, ਤੈਨੂੰ ਕੋਈ ਖੇਸ ਦੀ ਦੱਸਣ ਦੀ ਲੋੜ ਹੈ ਵੇ? ਤੂੰ ਕਿਉਂ ਦੱਸਦਾ ਫਿਰਨਾ ਕਿ ਖੇਸ ਕਿਹਦਾ? ਉਹਨੇ ਕਿਹਾ ਜੀ ਠੀਕ ਹੈ ਮੈਂ ਨਹੀਂ ਦੱਸਦਾ। ਉਹ ਅਗਲੇ ਪਿੰਡ ਗਿਆ, ਉਹਨੂੰ ਇਹ ਪਤਾ ਸੀ ਕਿ ਮੈਂ ਖੇਸ ਦਾ ਨਹੀਂ ਦੱਸਣਾ। ਅਗਲੇ ਪਿੰਡ ਗਿਆ, ਉੱਥੇ ਫੇਰ ਕਿਸੇ ਪੁੱਛਿਆ ਕਿ ਦਾਦਾ ਜੰਝ ਕਿਹਦੀ ਏ? ਉਹਦਾ ਕਿਹਾ ਜੀ ਜੰਝ ਜੱਟਾਂ ਦੀ ਏ ਤੇ ਖੇਸ ਦਾ ਮੈਨੂੰ ਨਹੀਂ ਜੇ ਪਤਾ। ਉਹ ਜੱਟਾਂ ਫੇਰ ਸੁਣਿਆ, ਉਹਨਾਂ ਆਖਿਆ ਓਏ ਉਰਾਂ ਇਹ ਨਾ ਗੱਲ ਸੁਣ, ਤੈਨੂੰ ਖੇਸ ਦਾ ਨਾਂ ਲੈਣ ਦੀ ਕੀ ਲੋੜ ਹੈ? ਹੁਣ ਜੇ ਤੂੰ ਖੇਸ ਦਾ ਨਾਂ ਲਿਆ ਤੇ ਤੈਨੂੰ ਲਿੱਤਰ ਮਾਰਨੇ ਨੇ, ਤੂੰ ਜਿਹੜਾ ਪੁੱਛੇ ਉਹਨੂੰ ਆਹ ਮੈਨੂੰ ਨਹੀਂ ਪਤਾ। ਉਹਨੇ ਕਿਹਾ ਜੀ ਠੀਕ ਹੈ ਮੈਂ ਇਹ ਕਹਿ ਦਿਆਂਗਾ। ਉਹ ਅਗਲੇ ਪਿੰਡ ਗਿਆ, ਉੱਥੇ ਫੇਰ ਕਿਸੇ ਬੰਦੇ ਪੁੱਛਿਆ, ਉਸ ਆਖਿਆ ਦਾਦਾ ਜੰਝ ਕਿਹਦੀ ਏ? ਦਾਦੇ ਇੰਝ ਕਰਕੇ ਪਿੱਛੋਂ ਵੇਖਿਆ ਤੇ ਉਨੀ ਦੇਰ ਨੂੰ ਜੱਟਾਂ ਨੇ ਜੁੱਤੀਆਂ ਹੱਥਾਂ 'ਚ ਫੜੀਆਂ ਸਨ। ਦਾਦੇ ਦੌੜ ਲਾ ਦਿੱਤੀ ਤੇ ਨੱਸਦਿਆਂ ਨੱਸਦਿਆਂ ਉਹਨੂੰ ਆਖਿਆ ਕਿ ਬਾਈ ਨਾ ਮੈਨੂੰ ਜੰਝ ਦਾ ਪਤਾ ਹੀ ਤੇ ਨਾ ਮੈਨੂੰ ਖੇਸ ਦਾ ਪਤਾ ਹੀ।